ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। 16ਵੀਂ ਕੌਮੀ ਅਸੈਂਬਲੀ ਦੇ ਪਹਿਲੇ ਇਕੱਠ 'ਚ ਸ਼ੋਰ ਸ਼ਰਾਬਾ ਅਤੇ ਹੰਗਾਮਾ ਰਾਈ 336 ਮੈਂਬਰਾਂ 'ਚੋਂ 302 ਨੇ ਮਰਤਬੇ ਦੀ ਸਹੁੰ ਚੁੱਕ ਲਈ। ਸਪੀਕਰ, ਡਿਪਟੀ ਸਪੀਕਰ ਦਾ ਇੰਤਖਾਬ ਅੱਜ ਹੋ ਗਿਆ ਹੈ, ਜਦਕਿ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਲਈ ਇਤਵਾਰ ਨੂੰ ਇਕੱਠ ਸੱਦਿਆ ਜਾਏਗਾ। ਸਪੀਕਰ ਕੌਮੀ ਅਸੈਂਬਲੀ ਰਾਜਾ ਪਰਵੇਜ਼ ਅਸ਼ਰਫ ਨੇ ਇਸ ਇਕੱਠ ਦੀ ਸਦਾਰਤ ਕੀਤੀ। ਹਲਫ ਲੈਣ ਵਾਲਿਆਂ 'ਚ ਨਵਾਜ਼ ਸ਼ਰੀਫ, ਬਿਲਾਵਲ ਭੁੱਟੋ ਜ਼ਰਦਾਰੀ, ਸ਼ਹਿਬਾਜ਼ ਸ਼ਰੀਫ, ਯੂਸਫ ਰਜ਼ਾ ਗਿਲਾਨੀ, ਮੌਲਾਨਾ ਫਜ਼ਲੁਰ ਰਹਿਮਾਨ, ਡਾਕਟਰ ਫਾਰੂਕ ਸੱਤਾਰ, ਖੁਰਸ਼ੀਦ ਸ਼ਾਹ, ਸਰਦਾਰ ਅਯਾਜ਼ ਸਾਦਿਕ ਅਤੇ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੇ ਹਲਫ ਲਿਆ। ਸਰਦਾਰ ਅਯਾਜ਼ ਸਾਦਿਕ ਨੇ ਸਪੀਕਰ ਅਤੇ ਗੁਲਾਮ ਮੁਸਤਫਾ ਸ਼ਾਹ ਨੇ ਡਿਪਟੀ ਸਪੀਕਰ ਅਸੈਂਬਲੀ ਲਈ ਮਰਤਬੇ ਦੀ ਸਹੁੰ ਚੁੱਕੀ ਹੈ। ਨਵੇਂ ਸਪੀਕਰ ਵਾਸਤੇ ਮਜਮੂਈ ਤੌਰ ਤੇ 291 ਵੋਟ ਪਏ ਅਤੇ 199 ਵੋਟ ਲੈ ਕੇ ਸਰਦਾਰ ਅਯਾਜ਼ ਸਾਦਿਕ ਹੋਰੀ ਜਿੱਤ ਗਏ ਤੇ ਉਹਨਾਂ ਦੇ ਮੁਕਾਬਲੇ 'ਚ ਖਲੋਣ ਵਾਲੇ ਆਮਿਰ ਡੋਗਰ ਹੋਰਾਂ ਨੂੰ ਸਿਰਫ 91 ਵੋਟ ਲੱਭੇ। ਇਸੇ ਤਰ੍ਹਾਂ ਨਵੇਂ ਡਿਪਟੀ ਸਪੀਕਰ ਲਈ ਮਜਮੂਈ ਤੌਰ ਤੇ 279 ਵੋਟ ਪਾਏ ਗਏ, ਜਿਨ੍ਹਾਂ 'ਚੋਂ ਗੁਲਾਮ ਮੁਸਤਫਾ ਹੋਰਾਂ ਨੂੰ 197 ਵੋਟ ਲੱਭੇ ਤੇ ਉਹਨਾਂ ਦੇ ਮੁਕਾਬਲੇ ਤੇ ਖਲੋਣ ਵਾਲੇ ਉਮੀਦਵਾਰ ਜੁਨੇਦ ਅਕਬਰ ਨੂੰ 92 ਵੋਟ ਲੱਭੇ। ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਨਵਾਜ਼ ਸ਼ਰੀਫ ਹੋਰਾਂ ਨੇ ਮੌਲਾਨਾ ਫਜ਼ਲੁਰ ਰਹਿਮਾਨ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਸਰਕਾਰ ਦੇ ਨਾਲ ਰਲ ਕੇ ਕੰਮ ਕਰਨ ਦਾ ਆਖਿਆ ਹੈ। ਇਹ ਮੁਲਾਕਾਤ ਮੌਲਾਨਾ ਫਜ਼ਲੁਰ ਰਹਿਮਾਨ ਹੋਰਾਂ ਦੇ ਆਪਣੇ ਘਰ 'ਚ ਕੀਤੀ ਗਈ ਹੈ। ਨਵਾਜ਼ ਸ਼ਰੀਫ ਹੋਰਾਂ ਨੇ ਉਹਨਾਂ ਨੂੰ ਆਖਿਆ ਹੈ ਕਿ ਉਹ ਜ਼ਿੱਦ ਛੱਡ ਕੇ ਸਾਡੇ ਨਾਲ ਆਣ ਰਲਣ ਤੇ ਸਾਡੇ ਨਾਲ ਰਲ ਕੇ ਮੁਲਕ ਦੀ ਬਿਹਤਰੀ ਵਾਸਤੇ ਕੰਮ ਕਰਨ। ਇਸ ਮੁਲਾਕਾਤ 'ਚ ਨਵਾਜ਼ ਸ਼ਰੀਫ ਹੋਰਾਂ ਦੇ ਨਾਲ ਅਹਿਸਨ ਇਕਬਾਲ, ਰਾਣਾ ਸਨਾਉੱਲਾ, ਖਾਜਾ ਸਾਦ ਰਫੀਕ ਵੀ ਮੌਜੂਦ ਸਨ। ਜ਼ਰਾਏ ਮੁਜਬ ਇਸ ਮੁਲਾਕਾਤ 'ਚ ਦੋਵਾਂ ਪ੍ਰਧਾਨਾਂ ਵਿਚਕਾਰ ਮੁਲਕੀ ਸੂਰਤ-ਏ-ਹਾਲ ਤੇ ਗੱਲਬਾਤ ਹੋਈ। ਇਸ ਮੁਲਾਕਾਤ ਤੋਂ ਬਾਅਦ ਖਾਜਾ ਸਾਦ ਰਫੀਕ ਹੋਰਾਂ ਦਾ ਆਖਣਾ ਸੀ ਕਿ ਨਵਾਜ਼ ਸ਼ਰੀਫ ਅਤੇ ਮੌਲਾਨਾ ਫਜ਼ਲੁਰ ਰਹਿਮਾਨ ਵਿਚਕਾਰ 1-to-1 ਮੁਲਾਕਾਤ ਹੋਈ ਹੈ, ਰੱਬ ਇਹਦੇ 'ਚ ਬਿਹਤਰੀ ਲਿਆਏਗਾ। ਅਸੀਂ ਮੌਲਾਨਾ ਹੋਰਾਂ ਨੂੰ ਮੁਲਕੀ ਸੂਰਤ-ਏ-ਹਾਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਸਾਡੇ ਨਾਲ ਟੁਰਨ ਦੀ ਦਾਵਤ ਦੇ ਦਿੱਤੀ ਹੈ। ਅਮੀਰ ਜਮਾਤੇ ਇਸਲਾਮੀ ਸਰਾਜੁਲ ਹਕ ਹੋਰਾਂ ਦਾ ਆਖਣਾ ਹੈ ਕਿ IMF ਨੂੰ ਚਿੱਠੀ ਲਿਖਣਾ ਪਾਕਿਸਤਾਨ ਵਾਸਤੇ ਇੰਝ ਹੀ ਹੈ ਜਿਵੇਂ ਤੁਸੀਂ ਆਪਣੇ ਘਰ ਦੇ ਕੱਪੜੇ ਚੌਂਕ 'ਚ ਰੱਖ ਕੇ ਧੋਣਾ ਸ਼ੁਰੂ ਕਰਦੇ ਹੋ। ਉਹਨਾਂ ਨੇ ਇਮਰਾਨ ਖਾਨ ਵੱਲੋਂ IMF ਨੂੰ ਲਿਖੇ ਗਏ ਖੱਤ ਬਾਰੇ ਭਰਪੂਰ ਮਜ਼ੰਮਤ ਕਰਦਿਆਂ ਹੋਇਆਂ ਆਖਿਆ ਕਿ ਆਪਣੇ ਜ਼ਾਤੀ ਅਤੇ ਮੁਲਕੀ ਮਾਮਲਿਆਂ ਦੇ ਵਿੱਚ ਦੂਜੇ ਮੁਲਕਾਂ ਨੂੰ ਘਸੀਟਣਾ ਕਿਸੇ ਤਰ੍ਹਾਂ ਵੀ ਮੁਲਕ ਦੇ ਫਾਇਦੇ 'ਚ ਨਹੀਂ। ਇਹਦੇ ਨਾਲ ਉਹਨਾਂ ਦਾ ਆਖਣਾ ਸੀ ਕਿ ਧਾਂਦਲੀ ਜ਼ਰੂਰ ਹੋਈ ਹੈ, ਬਹੁਤ ਜ਼ਿਆਦਾ ਹੋਈ ਹੈ। ਇਹਦੇ ਲਈ ਦੂਜੇ ਮੁਲਕਾਂ ਦੀਆਂ ਸਰਕਾਰਾਂ ਨੂੰ ਦੀ ਲੋੜ ਨਹੀਂ, ਬਲਕਿ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦੇ ਚੇਅਰਮੈਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਪਾਕਿਸਤਾਨ ਦਾ ਪਹਿਲਾਂ ਹੀ ਮੰਦਾ ਹਾਲ ਹੈ, ਫਿਰ ਹੁਣ ਦੀਆਂ ਚੋਣਾਂ ਨੇ ਸਾਰੀ ਦੁਨੀਆ 'ਚ ਗੰਦਿਆ ਕਰਕੇ ਰੱਖ ਦਿੱਤਾ ਹੈ। ਅਮਰੀਕਾ ਨੇ ਪਾਕਿਸਤਾਨ 'ਚ ਆਡਿਟ ਕਰਾਉਣ ਦਾ ਆਖ ਛੱਡਿਆ ਹੈ। ਮੁਲਕ ਤਾਂ ਪਹਿਲਾਂ ਹੀ IMF ਦੇ ਕਰਜ਼ਿਆਂ ਦੇ ਥੱਲੇ ਦੱਬਿਆ ਪਿਆ ਹੈ। ਰੋਜ਼ ਬੱਤੀ, ਗੈਸ ਅਤੇ ਪੈਟਰੋਲ ਦੇ ਮੁੱਲਾਂ 'ਚ ਵਾਧਾ ਹੋ ਰਿਹਾ ਹੈ। ਮਸਲਾ ਇਹ ਹੈ ਕਿ ਹਰ ਆਉਣ ਵਾਲੀ ਸਰਕਾਰ ਕਾਸਾ ਲੈ ਕੇ IMF ਦੇ ਬੂਹੇ ਜਾ ਖਲੋਂਦੀ ਹੈ ਤੇ ਕਰਜ਼ਾ ਮੰਗ ਲੈਂਦੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਰਊਫ ਹਸਨ ਹੋਰਾਂ ਦਾ ਆਖਣਾ ਹੈ ਕਿ ਮੁਲਕ ਭਰ 'ਚ ਇhtਜਾਜ ਦਾ ਮਕਸਦ ਚੋਰੀਸ਼ੁਦਾ ਮੈਂਡੇਟ ਨੂੰ ਵਾਪਸ ਲੈਣਾ ਹੈ। ਅਸੀਂ ਆਇਨ ਅਤੇ ਕਾਨੂੰਨ ਦੇ ਦਾਇਰੇ 'ਚ ਰਹਿੰਦਿਆਂ ਹੋਇਆਂ ਇhtਜਾਜ ਕਰਾਂਗੇ ਤੇ ਉਦੋਂ ਤੱਕ ਕਰਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਲੱਭ ਜਾਂਦਾ। ਉਹਨਾਂ ਆਖਿਆ ਕਿ ਸਾਡੇ ਨਾਲ ਬਾਕਾਇਦਾ ਤੌਰ ਤੇ ਨਾਇਨਸਾਫੀ ਹੋ ਰਹੀ ਹੈ। ਅਸੀਂ ਆਪਣਾ ਪਹਿਲਾ ਹੱਕ ਆਇਨ ਨੂੰ ਹੀ ਰੱਖਿਆ ਹੈ, ਫਿਰ ਅਸੀਂ ਦੂਸਰੀ ਆਪਸ਼ਨ ਯਾਨੀ ਕਾਨੂੰਨ ਦਾ ਬੂਹਾ ਖੜਕਾਵਾਂਗੇ ਤੇ ਤੀਜਾ ਰਾਹ ਸਿਆਸੀ ਹੈ। ਜਦੋਂ ਪਹਿਲੇ ਦੋ ਰਾਹਾਂ 'ਚੋਂ ਕੋਈ ਹੱਲ ਨਾ ਲੱਭਾ ਤੇ ਅਸੀਂ ਆਪਣੀ ਸਿਆਸੀ ਤਾਕਤ ਨੂੰ ਅਜ਼ਮਾਵਾਂਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਨੇ ਸਾਨੂੰ ਇhtਜਾਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਅਸੀਂ ਮੁਲਕ ਗਿਰ ਇhtਜਾਜ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਉਹ ਵੋਟ ਜਿਹੜਾ ਸਾਡਾ ਸੀ ਤੇ ਆਵਾਮ ਨੇ ਸਾਡੇ ਭਰੋਸੇ ਤੇ ਦਿੱਤਾ ਸੀ, ਉਹਨੂੰ ਹੁਣ ਆਵਾਮ ਦੇ ਨਾਲ ਰਲ ਕੇ ਹੀ ਵਾਪਸ ਲਵਾਂਗੇ। ਉਹਨਾਂ ਇhtਜਾਜ 'ਚ ਲੋਕਾਂ ਨੂੰ ਬਾਹਰ ਨਿਕਲਣ ਵੱਲੋਂ ਵੀ ਆਖਿਆ। ਉਹਨਾਂ ਇਹ ਵੀ ਦੱਸਿਆ ਕਿ ਕਈ ਸਿਆਸੀ ਜਮਾਤਾਂ ਨੇ ਸਾਡਾ ਸਾਥ ਦੇਣ ਦੀ ਵੀ ਹਾਮੀ ਭਰੀ ਹੈ ਤੇ ਆਪਣੀ ਤੀਜੀ ਆਪਸ਼ਨ ਯਾਨੀ ਸਿਆਸੀ ਤਾਕਤ ਨੂੰ ਉਸ ਵੇਲੇ ਅਜ਼ਮਾਵਾਂਗੇ ਜਦੋਂ ਕਾਨੂੰਨ ਅਤੇ ਆਇਨ ਨੇ ਸਾਡਾ ਸਾਥ ਛੱਡ ਦਿੱਤਾ। ਅਪਡੇਟ ਪਾਕਿਸਤਾਨ 'ਚ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।